सत श्री अकाल। टीवी 84 देख रहे सारे दर्शकों का स्वागत है। मैं हरप्रीत कौर ते बुलेटिन की शुरुआत करते हैं हैडलाइनस से नाल। सुल्तानपुर लोधी तो बाद आज डेरा बाबा नानक विच हुई कैबिनेट मीटिंग। नाल ही मुख्यमंत्री कैप्टन अमरिंदर सिंह ने करतारपुर कोरीडोर के चल रहे निर्माण कार्यों का लिया जायजा। पाकिस्तान वालों $20 की कीती जा रही मंग का कैप्टन ने किया विरोध। डेरा बाबा नानक विखे हुई कैबिनेट मीटिंग से अकाली दल ने कस्या तंज। दलजीत सिंह चीमा ने कहा कैप्टन दावे करने वालों काम करके दिखाउण। मुख्यमंत्री कैप्टन अमरिंदर सिंह के सलाहकारा ने सरकार ਦੀਆਂ ਵਧਾਈਆਂ मुश्किलां। कैप्टन के सुरक्षा सलाहकार खूबी राम का 1993 ਵਿੱਚ ਹੋਏ 6 ਬੰਦਿਆਂ ਦੇ ਕਤਲ ਮਾਮਲੇ ਵਿੱਚ ਆਇਆ ਨਾਮ ਸਾਹਮਣੇ। ਗਵਾਹ कंवर सिंह ਧਾਮੀ ਨੇ ਹਾਈ ਕੋਰਟ ਦਾ ਕੀਤਾ ਰੁਖ। ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਦੇ ਸਮਰਥਨ ਵਿੱਚ ਆਏ ਸੁਖਪਾਲ ਖਹਿਰਾ ਨੇ ਕੈਪਟਨ ਸਰਕਾਰ ਨੂੰ ਲਿਆ ਘੇਰੇ ਵਿੱਚ ਕਿਹਾ ਚੋਣਾਂ ਵੇਲੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਰਹੇ ਨੇ ਕੈਪਟਨ। ਤੇ ਪੁਲਿਸ ਤੇ ਆਮ ਲੋਕਾਂ ਵਿੱਚ ਕੁੱਟਮਾਰ ਦੀ ਵੀਡੀਓ ਹੋਈ ਵਾਇਰਲ। ਘਟਨਾ ਅੰਮ੍ਰਿਤਸਰ ਦੀ ਮਾਮੂਲੀ ਬਹਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਮੁਲਾਜ਼ਮ ਦੀ ਜੰਮ ਕੇ ਕੀਤੀ ਕੁੱਟਮਾਰ। ਪੁਲਿਸ ਵੱਲੋਂ ਜਾਂਚ ਸ਼ੁਰੂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਡੇਰਾ ਬਾਬਾ ਨਾਨਕ ਵਿੱਚ ਕੈਬਨਿਟ ਮੀਟਿੰਗ ਵਿੱਚ ਹਿੱਸਾ ਲੈਣ ਲਈ ਪਹੁੰਚੇ। ਸਭ ਤੋਂ ਪਹਿਲਾਂ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਉਹਨਾਂ ਨੇ ਅਧਿਕਾਰੀਆਂ ਕੋਲੋਂ ਇਸ ਸੰਬੰਧੀ ਜਾਣਕਾਰੀ ਹਾਸਲ ਕੀਤੀ। ਮੁੱਖ ਮੰਤਰੀ ਜ਼ੀਰੋ ਲਾਈਨ ਦੇ ਨਜ਼ਦੀਕ ਵੀ ਗਏ ਤੇ ਦੂਰਬੀਨ ਰਾਹੀਂ ਪਾਕਿਸਤਾਨ ਵਾਲੇ ਪਾਸੇ ਚੱਲ ਰਹੇ ਕੰਮ ਵੱਲ ਝਾਤ ਮਾਰੀ। ਇਸ ਤੋਂ ਬਾਅਦ ਮੁੱਖ ਮੰਤਰੀ ਡੇਰਾ ਬਾਬਾ ਨਾਨਕ ਦੀ ਅਨਾਜ ਮੰਡੀ ਪਹੁੰਚੇ। ਇੱਥੇ ਉਹਨਾਂ ਨੇ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਟੀ ਸੰਬੰਧੀ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਮੰਤਰੀਆਂ ਨਾਲ ਕੈਬਨਿਟ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਕਿਹਾ ਕਿ ਅਕਤੂਬਰ ਮਹੀਨੇ ਦੇ ਅੰਤ ਤੱਕ ਸਾਰਾ ਕੰਮ ਖਤਮ ਕਰ ਲਿਆ ਜਾਵੇਗਾ। ਉਹਨਾਂ ਨੇ ਇਸ ਸੰਬੰਧੀ ਸਾਰੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਕੈਪਟਨ ਨੇ ਜਾਣਕਾਰੀ ਦਿੱਤੀ ਕਿ ਅਗਲੀ ਕੈਬਨਿਟ ਦੀ ਮੀਟਿੰਗ ਛੇਤੀ ਹੀ ਬਟਾਲਾ ਵਿਖੇ ਬੁਲਾਈ ਜਾਵੇਗੀ। ਪਾਕਿਸਤਾਨ ਵੱਲੋਂ $20 ਦੀ ਕੀਤੀ ਜਾ ਰਹੀ ਮੰਗ ਤੇ ਕੈਪਟਨ ਨੇ ਕਿਹਾ ਕਿ ਉਹ ਇਸ ਦਾ ਵਿਰੋਧ ਕਰਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਅਕਬਰ ਨੇ ਵੀ ਜਜ਼ੀਆ ਟੈਕਸ ਲਗਾਇਆ ਸੀ। ਹੁਣ ਪਾਕਿਸਤਾਨ ਅਜਿਹਾ ਕਰ ਰਿਹਾ ਹੈ। ਕੈਪਟਨ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਉਹ ਐਸਜੀਪੀਸੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੇ ਨੇ। ਉਹਨਾਂ ਪਾਕਿਸਤਾਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਗੁਆਂਢੀ ਮੁਲਕ ਹਮੇਸ਼ਾ ਸਾਡੇ ਵਾਲੇ ਪਾਸੇ ਗੜਬੜ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਪਰ ਉਹਨਾਂ ਦੇ ਮਨਸੂਬੇ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। साड़ी जी अज विजिट इस करतारपुर साहब रखे अपने डेरा बाबा नानक रखे करतारपुर साहब कॉरीडोर वास्ते एंड ये जी असी अहमियत समझते हैं असी अपनी कैबिनेट भी उड़ी रखी है असी कार तो अज जोड़ा असी प्रोग्राम दसिया नाले सानू नैशनल हाईवे ने और सेंट्रल गवर्नमेंट के अफसर पंजाब गवर्नमेंट के अफसर ने सू ब्रीफ किया वी आर वेरी मच ऑन टाइम। 30 अक्टूबर कट ऑफ डेट है लास्ट डेट एंड सारे ने मैंने अश्योरेंस दी है कि इस तो पहला अब सब कुछ तैयार हो जाएगा। सो वी आर वेरी हैप्पी दैट इस तरीके काम चल रहे। देखो मैं ये गल कही है पहला नहीं कि दिस इज साढ़े खुले दर्शन दीदार साड़ी परंपरा है साडा धर्म है कि जदों मर्जी कोई जाके किसी भी गुरुद्वारे साहब अपना मत्था टेक सकता। ये $25 पर पर्सन $20 ये साढ़े परंपरा के विच नहीं है। उन्होंने ये पहला भी लग्या सी हिंदुस्तान और अकबर ने इन्हू हटाया सी जजिया टैक्स जजिया लाने लगे। वी डोंट एग्री विद दिस। असी सेंट्रल गवर्नमेंट को कहता कि जब तुम गलबात करोगे साड़ी जी असी व्यू साढ़े ने पंजाब के असी बिल्कुल सहमत नहीं रहे। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੀ ਡੇਰਾ ਬਾਬਾ ਨਾਨਕ ਵਿਖੇ ਹੋਈ ਮੀਟਿੰਗ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਤੰਜ ਕੱਸਿਆ ਹੈ। ਡਾਕਟਰ ਚੀਮਾ ਨੇ ਕਿਹਾ ਕਿ ਕੈਪਟਨ ਦਿਖਾਵਾ ਕਰਨ ਦੀ ਬਜਾਏ ਕੁਝ ਕਰਕੇ ਵੀ ਦਿਖਾਉਣ ਕਿਉਂਕਿ ਅਜੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕੁਝ ਹੀ ਪ੍ਰੋਗਰਾਮ ਆਯੋਜਿਤ ਹੋਏ ਨੇ ਪਰ ਉੱਥੇ ਜਾਮ ਲੱਗਣੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਚਲਦਿਆਂ ਕੈਪਟਨ ਸਾਹਿਬ ਜ਼ਮੀਨੀ ਪੱਧਰ ਤੇ ਕੰਮ ਕਰਨ ਕਿਉਂਕਿ ਦਿਖਾਵੇ ਨਾਲ ਕੋਈ ਕੰਮ ਨਹੀਂ ਬਣਨਾ। ਉੱਥੇ ਹੀ ਡਾਕਟਰ ਚੀਮਾ ਨੇ ਕੈਪਟਨ ਸਰਕਾਰ ਦੇ ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇ ਕੇ ਸਲਾਹਕਾਰ ਬਣਾਏ ਜਾਣ ਤੇ ਵੀ ਸਵਾਲ ਚੁੱਕੇ। ਡਾਕਟਰ ਚੀਮਾ ਦਾ ਕਹਿਣਾ ਹੈ ਕਿ ਸਰਕਾਰ ਨੇ ਵਿਧਾਇਕਾਂ ਨੂੰ ਸਲਾਹਕਾਰ ਬਣਾ ਕੇ संविधान की बहुत वड्डी उलंघना की है क्योंकि संविधान मुताबक एक विधायक नूं लाभ दे अहुदे विच नहीं रख सकते। इस दे बावजूद भी सरकार ने वड्डी फौज नूं सलाहकार बना दिता। उन्होंने कहा कि जदों सरकार नूं महसूस होया कि यह फैसला गलत है तो उन्होंने कैबिनेट विच नियमां विच सोध करन दी कोशिश की। चलो मुख्यमंत्री साहब का राइट है कि किते भी मीटिंग रखनी चाहन रख सकते हैं। इस गल ते सानूं कोई इतराज़ नहीं। पहला सुल्तानपुर नोधी भी की सी जी हूँ डेरा बाबा नानक भी गए हैं अच्छी गल है दर्शन भी करके आउन गुरुद्वारा साहबान दे पर कुछ करके भी आउन कला विखावा ना करी जान क्योंकि जी जमीनी हकीकत है कि जो स्टेट गवर्नमेंट की इंफ्रास्ट्रक्चर बनाने की जिम्मेवारी सी जो उत्थे बाकी प्रबंध करने होंगे गवर्नमेंट ने एडे वड्डे ईवेंट के वास्ते
ਉਹ ਪ੍ਰਬੰਧ ਜ਼ਮੀਨ ਤੇ ਨਜ਼ਰ ਨਹੀਂ ਆਉਂਦੇ। ਹਾਲੇ ਥੋੜੇ ਜਿਹੇ ਨਗਰ ਕੀਰਤਨ ਜਾਣੇ ਸ਼ੁਰੂ ਹੋਏ ਆ ਤੇ ਹੁਣ ਹੀ ਉੱਥੇ ਕਿੰਨਾ ਜਾਮ ਲੱਗਣਾ ਸ਼ੁਰੂ ਹੋ ਗਿਆ। ਇਹਦਾ ਮਤਲਬ ਕਿਤੇ ਨਾ ਕਿਤੇ ਕਮੀ ਹੈ ਕਿ ਜਾਮ ਹੁਣੇ ਕਿਉਂ ਲੱਗਣੇ ਸ਼ੁਰੂ ਹੋਏ, ਜਦੋਂ ਲੱਖਾਂ ਲੋਕੀ ਆਉਣਗੇ ਉਦੋਂ ਕਿਵੇਂ ਚੱਲੇਗਾ ਕੰਮ। ਇਹ ਚੀਜ਼ਾਂ ਨਾਲ ਦੇਖਣ, ਇਸ ਕਰਕੇ ਮੀਟਿੰਗਾਂ ਜੀ ਸਦਕੇ ਕਰਨ, ਜਿੱਥੇ ਮਰਜ਼ੀ ਕਰਨ, ਲੇਕਿਨ ਨਾਲ ਦੀ ਨਾਲ ਇਕੱਲਾ ਵਿਖਾਵੇ ਨਾਲ ਕੰਮ ਨਹੀਂ ਕਰਨਾ। ਜ਼ਮੀਨ ਤੇ ਖਜ਼ਾਨੇ 'ਚੋਂ ਪੈਸਾ ਵੀ ਕੱਢਣ, ਜ਼ਮੀਨ ਤੇ ਕੰਮ ਕਰਨ। ਉਹ ਐਡਵਾਈਜ਼ਰ ਲਾ ਕੇ ਗਵਰਨਮੈਂਟ ਨੇ ਬਹੁਤ ਵੱਡੀ ਇੱਕ ਕੌਂਸਟੀਟਿਊਸ਼ਨਲ ਬਲੰਡਰ ਕੀਤੀ, ਕਿਉਂਕਿ ਸੰਵਿਧਾਨ ਦੇ ਮੁਤਾਬਕ ਜਿਹੜਾ ਐਮਐਲਏ ਦਾ ਡਿਸਕੁਆਲੀਫਿਕੇਸ਼ਨ ਦਾ ਐਕਟ ਹੈ, ਉਹਦੇ ਮੁਤਾਬਕ ਕੋਈ ਵੀ ਐਮਐਲਏ ਆਫਿਸ ਆਫ ਪਾਵਰ ਤੇ ਨਹੀਂ ਲੱਗ ਸਕਦਾ। ਪਰ ਇਹਨਾਂ ਨੇ ਬੜੀ ਵੱਡੀ ਫੌਜ ਐਮਐਲਏ ਦੀ ਸਲਾਹਕਾਰ ਬਣਾ ਦਿੱਤੀ ਸੀ। ਉਹ ਕੇਸ ਹਾਈ ਕੋਰਟ 'ਚ ਵੀ ਚੈਲੰਜ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਲੈਜਿਸਲੇਟਿਵ ਵਿੰਗ ਨੇ ਸਪੀਕਰ ਸਾਹਿਬ ਨੂੰ ਵੀ ਐਮਐਲਏ ਸਾਹਿਬਾਨ ਦੀ ਡਿਸਕੁਆਲੀਫਿਕੇਸ਼ਨ ਵਾਸਤੇ ਮੂਵ ਕੀਤਾ। ਹੁਣ ਸਰਕਾਰ ਨੂੰ ਚੇਤਾ ਆਇਆ ਕਿ ਇਹ ਕੰਮ ਇਨਲੀਗਲ ਸੀ। ਇਸ ਕਰਕੇ ਜੋ ਅੱਜ ਖਬਰਾਂ ਛਪੀਆਂ ਕਿ ਅੱਜ ਕੈਬਨਿਟ ਦੇ ਵਿੱਚ ਆਰਡੀਨੈਂਸ ਪਾਸ ਕਰਕੇ ਇਹਨੂੰ ਅਮੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਸਮਝਦਾ ਵੀ ਇੱਕ ਤਾਂ ਗਵਰਨਮੈਂਟ ਨੇ ਮੰਨ ਲਿਆ ਕਿ ਅਸੀਂ ਬਲੰਡਰ ਕੀਤਾ, ਅਸੀਂ ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਕੀਤੀ, ਅਸੀਂ ਇਲੀਗਲ ਆਰਡਰ ਜਿਹੜਾ ਉਹ ਪਾਸ ਕੀਤਾ। ਔਰ ਹੁਣ ਜਿਹੜੀ ਐਮਐਲਏ ਦੀ ਡਿਸਕੁਆਲੀਫਿਕੇਸ਼ਨ ਨੂੰ ਬਚਾਉਣ ਵਾਸਤੇ ਅੱਜ ਜੇ ਆਰਡੀਨੈਂਸ ਕਰਦੇ ਆ ਤਾਂ ਮੈਂ ਸਮਝਦਾ ਕਿ ਇਹ ਵੀ ਚੀਜ਼ ਜਿਹੜੀ ਹੈ ਉਹਨਾਂ ਨੂੰ ਬਚਾ ਨਹੀਂ ਸਕਦੀ, ਕਿਉਂਕਿ ਕ੍ਰਾਈਮ ਹੋ ਚੁੱਕਿਆ। ਹੁਣ ਜੇ ਤੁਸੀਂ ਅੱਜ ਕੋਈ ਚੀਜ਼ ਲਾਗੂ ਕਰੋਗੇ ਤਾਂ ਅੱਗੋਂ ਵਾਸਤੇ ਲਾਗੂ ਹੋਏਗੀ। ਇਸ ਕਰਕੇ ਇਹ ਜਿਹੜੀ ਬਲੰਡਰ ਇਹਨਾਂ ਨੇ ਕੀਤਾ, ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਕੀਤੀ ਹੈ, ਇਲੀਗਲ ਕੰਮ ਕੀਤਾ, ਉਹਦੇ ਕਰਕੇ ਐਮਐਲਏ ਦਾ ਜਿਹੜਾ ਡਿਸਕੁਆਲੀਫਾਈ ਹੋਣਾ ਉਹ ਨਿਸ਼ਚਿਤ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ 6 ਵਿਧਾਇਕਾਂ ਨੂੰ ਸਿਆਸੀ ਸਲਾਹਕਾਰ ਬਣਾ ਕੇ ਕਸੂਤੇ ਘਿਰ ਗਏ ਨੇ। ਅੱਜ ਕੈਪਟਨ ਨੇ ਯੂ ਟਰਨ ਲੈਂਦਿਆਂ ਨਵੇਂ ਸਿਆਸੀ ਸਲਾਹਕਾਰਾਂ ਨਾਲ ਲਾਇਆ ਅਮਲਾ ਵਾਪਸ ਲੈ ਲਿਆ ਹੈ। ਸਰਕਾਰ ਨੇ ਪਿਛਲੇ ਦਿਨੀ ਹੀ ਨੋਟੀਫਿਕੇਸ਼ਨ ਜਾਰੀ ਕਰਕੇ ਨਵੇਂ ਸਿਆਸੀ ਸਲਾਹਕਾਰਾਂ ਨਾਲ ਮੁਲਾਜ਼ਮ ਤਾਇਨਾਤ ਕੀਤੇ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਮੁਸ਼ਕਲਾਂ ਵਧਾ ਰਹੇ ਨੇ। ਤਾਜ਼ਾ ਖੁਲਾਸੇ ਨਾਲ ਕੈਪਟਨ ਸਰਕਾਰ ਲਈ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ। ਤਰਨਤਾਰਨ ਵਿੱਚ 1993 ਵਿੱਚ ਹੋਏ 6 ਬੰਦਿਆਂ ਦੇ ਕਤਲ ਮਾਮਲੇ ਵਿੱਚ ਕੈਪਟਨ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਦਾ ਨਾਮ ਸਾਹਮਣੇ ਆਇਆ ਹੈ। ਅਦਾਲਤ ਵਿੱਚ 1993 ਦੇ ਫਰਜ਼ੀ ਮੁਕਾਬਲਾ ਕੇਸ ਦੀ ਸੁਣਵਾਈ ਦੌਰਾਨ ਇੱਕ ਖੁਲਾਸਾ ਹੋਇਆ। ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਸੀਬੀਆਈ ਵੱਲੋਂ ਪੇਸ਼ ਕੀਤੇ ਗਏ ਗਵਾਹ ਕੰਵਰ ਸਿੰਘ ਧਾਮੀ ਨੇ ਦਾਅਵਾ ਕੀਤਾ ਕਿ ਖੂਬੀ ਰਾਮ ਉਸ ਸਮੇਂ ਦਾ ਤਰਨਤਾਰਨ ਦਾ ਐਸਪੀ ਆਪਰੇਸ਼ਨ ਸੀ। ਉਹ ਫਰਜ਼ੀ ਮੁਕਾਬਲੇ ਵਿੱਚ ਮਾਰੇ ਗਏ ਬਾਬਾ ਚਰਨ ਸਿੰਘ ਨੂੰ ਉਹਨਾਂ ਦੀਆਂ ਅੱਖਾਂ ਸਾਹਮਣੇ ਲੈ ਕੇ ਗਏ ਸੀ। ਧਾਮੀ ਨੇ ਇਸ ਦੇ ਨਾਲ ਹੀ ਸੀਬੀਆਈ ਦੀ ਅਦਾਲਤ ਵਿੱਚ ਇੱਕ ਅਰਜ਼ੀ ਲਗਾਈ, ਜਿਸ ਵਿੱਚ ਖੂਬੀ ਰਾਮ ਨੂੰ ਬਤੌਰ ਮੁਲਜ਼ਮ ਸੰਮਨ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਅਰਜ਼ੀ ਤੇ ਵਿਸ਼ੇਸ਼ ਅਦਾਲਤ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਬਾਰੇ ਧਾਮੀ ਨੇ ਆਪਣੀ ਅਰਜ਼ੀ ਵਿੱਚ ਲਿਖਿਆ ਹੈ ਕਿ ਤਰਨਤਾਰਨ ਵਿੱਚ ਉਹਨਾਂ ਤੇ ਬਾਬਾ ਚਰਨ ਸਿੰਘ ਨੂੰ ਇੱਕ ਹੀ ਹਵਾਲਾਤ ਵਿੱਚ ਰੱਖਿਆ ਗਿਆ ਸੀ। ਉਸ ਦੇ ਸਾਹਮਣੇ ਉਸ ਵੇਲੇ ਦੇ ਤਰਨਤਾਰਨ ਦੇ ਐਸਐਸਪੀ ਅਜੀਤ ਸਿੰਘ ਸੰਧੂ ਨੇ ਖੂਬੀ ਰਾਮ ਨੂੰ ਬਾਬਾ ਚਰਨ ਸਿੰਘ ਨੂੰ ਮਾਰਨ ਦੀਆਂ ਹਦਾਇਤਾਂ ਦਿੱਤੀਆਂ ਸਨ। ਇਹ ਬਿਆਨ ਧਾਮੀ ਨੇ ਅਦਾਲਤ ਵਿੱਚ ਦਿੱਤਾ ਤੇ ਅਰਜ਼ੀ ਲਗਾਈ ਹੈ। ਯਾਦ ਰਹੇ ਕਿ 1993 ਵਿੱਚ ਬਾਬਾ ਚਰਨ ਸਿੰਘ ਸਮੇਤ ਉਸ ਦੇ 3 ਭਰਾ ਮੇਜਾ ਸਿੰਘ, ਕੇਸਰ ਸਿੰਘ, ਗੁਰਦੇਵ ਸਿੰਘ ਤੇ ਸਾਲਾ ਗੁਰਮੀਤ ਸਿੰਘ ਸਮੇਤ ਉਸ ਦੇ ਪੁੱਤਰ ਬਲਵਿੰਦਰ ਸਿੰਘ ਨੂੰ ਫਰਜ਼ੀ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਇਹ ਮਾਮਲਾ 1997 ਵਿੱਚ ਤਫਤੀਸ਼ ਲਈ ਸੀਬੀਆਈ ਨੂੰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੀਬੀਆਈ ਨੇ ਆਪਣੀ ਤਫਤੀਸ਼ ਕਰਕੇ 2001 ਵਿੱਚ ਚਲਾਨ ਪੇਸ਼ ਕੀਤਾ ਸੀ। ਧਾਰਾ 370 ਹਟਾਉਣ ਮਗਰੋਂ ਕਸ਼ਮੀਰ ਵਿੱਚ ਸਖਤੀ ਬਰਕਰਾਰ ਹੈ। ਸਰਕਾਰ ਬੇਸ਼ੱਕ ਸ਼ਾਂਤੀ ਦੇ ਦਾਅਵੇ ਕਰ ਰਹੀ ਹੈ, ਪਰ ਕਿਸੇ ਵੀ ਲੀਡਰ ਜਾਂ ਸਮਾਜਿਕ ਕਾਰਕੁਨ ਨੂੰ ਵਾਦੀ ਵਿੱਚ ਜਾਣ ਦੀ ਇਜਾਜ਼ਤ ਨਹੀਂ ਦੇ ਰਹੀ। ਸਰਕਾਰ ਨੇ ਇੱਥੋਂ ਤੱਕ ਸਖਤੀ ਕੀਤੀ ਹੋਈ ਹੈ ਕਿ ਬੁੱਧੀਜੀਵੀਆਂ ਤੇ ਧਾਰਮਿਕ ਸ਼ਖਸੀਅਤਾਂ ਨੂੰ ਕਸ਼ਮੀਰੀਆਂ ਨਾਲ ਮਿਲਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਜਾ ਰਹੀ। ਪਿੰਡ ਬਚਾਓ ਪੰਜਾਬ ਬਚਾਓ ਮੁਹਿੰਮ ਨਾਲ ਜੁੜੇ ਬੁੱਧੀਜੀਵੀਆਂ ਦੇ 12 ਮੈਂਬਰੀ ਵਫਦ ਨੇ ਕਸ਼ਮੀਰ ਜਾਣ ਦੀ ਕੋਸ਼ਿਸ਼ ਕੀਤੀ। ਇਹ ਵਫਦ ਕਸ਼ਮੀਰੀ ਲੋਕਾਂ ਨੂੰ ਮਿਲ ਕੇ ਉਹਨਾਂ ਦੀ ਖਬਰਸਾਰ ਲੈਣਾ ਚਾਹੁੰਦਾ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਵਫਦ ਨੂੰ ਜੰਮੂ ਦੀ ਹੱਦ ਤੋਂ ਪਹਿਲਾਂ ਹੀ ਮਾਧੋਪੁਰ ਹੈੱਡ ਤੇ ਪੰਜਾਬ ਪੁਲਿਸ ਵੱਲੋਂ ਰੋਕ ਦਿੱਤਾ ਗਿਆ। ਵਫਦ ਵਿੱਚ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਬਲਵੰਤ ਸਿੰਘ ਖੇੜਾ, ਡਾਕਟਰ ਪਿਆਰਾ ਲਾਲ ਗਰਗ, ਪ੍ਰੋਫੈਸਰ ਮਨਜੀਤ ਸਿੰਘ, ਡਾਕਟਰ ਮੇਘਾ ਸਿੰਘ, ਖੁਸ਼ਹਾਲ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਪ੍ਰੋਫੈਸਰ ਸ਼ਾਮ ਸਿੰਘ, ਜਸਵਿੰਦਰ ਸਿੰਘ, ਹਰਿੰਦਰ ਸਿੰਘ ਮਾਨਸ਼ਾਈਆ, ਕਰਨੈਲ ਸਿੰਘ, ਭਾਈ ਸਤਨਾਮ ਸਿੰਘ ਖੰਡਾ ਤੇ ਖੁਸ਼ਹਾਲ ਸਿੰਘ ਸ਼ਾਮਲ ਸਨ। ਵਫਦ ਅੰਮ੍ਰਿਤਸਰ ਤੋਂ ਸੜਕ ਰਸਤੇ ਜੰਮੂ ਕਸ਼ਮੀਰ ਜਾਣ ਵਾਸਤੇ ਰਵਾਨਾ ਹੋਇਆ ਸੀ, ਪਰ ਉਹਨਾਂ ਨੂੰ ਲਖਨਪੁਰ ਬੈਰੀਅਰ ਤੋਂ ਪਹਿਲਾਂ ਹੀ ਮਾਧੋਪੁਰ ਹੈੱਡ ਵਿਖੇ ਰੋਕ ਲਿਆ ਗਿਆ। ਵਫਦ ਦਾ ਕਹਿਣਾ ਹੈ ਕਿ ਗੁਆਂਢੀ ਸੂਬੇ ਜੰਮੂ ਕਸ਼ਮੀਰ ਦੇ ਲੋਕ ਮੁਸ਼ਕਿਲ ਵਿੱਚ ਨੇ। ਧਾਰਾ 370 ਅਤੇ 35A ਖਤਮ ਕਰਨ ਮਗਰੋਂ ਵਾਦੀ ਵਿੱਚ ਰਹਿੰਦੇ ਲੋਕਾਂ ਨੂੰ ਘਰਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਸੰਚਾਰ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਨੇ ਤੇ ਲੋਕਾਂ ਦਾ ਕਿਸੇ ਨਾਲ ਸੰਪਰਕ ਨਹੀਂ ਹੋ ਰਿਹਾ। ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਦਾ 8 ਸਤੰਬਰ ਤੋਂ ਚੱਲ ਰਿਹਾ ਪੱਕਾ ਮੋਰਚਾ 11ਵੇਂ ਦਿਨ ਵੀ ਜਾਰੀ ਰਿਹਾ।
ਮੋਰਚੇ ਦੌਰਾਨ 5 ਅਧਿਆਪਕਾਂ ਦੀ ਦੂਜੇ ਦਿਨ ਵੀ ਭੁੱਖ ਹੜਤਾਲ ਜਾਰੀ ਰਹੀ। ਬੇਰੁਜ਼ਗਾਰ ਬੀਐਡ ਅਧਿਆਪਕਾਂ ਵੱਲੋਂ ਸ਼ਹਿਰ ਦਾ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਦੇ ਪਾਪਾਂ ਦਾ ਘੜਾ ਚੁਰਾਹੇ ਤੇ ਭੰਨਿਆ ਗਿਆ। ਬੇਰੁਜ਼ਗਾਰਾਂ ਨੂੰ ਸਮਰਥਨ ਦੇਣ ਲਈ ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਖੂਬ ਰਗੜੇ ਲਾਏ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਰਹੇ ਨੇ, ਜਿਸ ਕਰਕੇ ਹਰ ਵਰਗ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਟੈਂਕੀਆਂ ਤੇ ਸੜਕਾਂ ਤੇ ਰੁਲਦੀ ਜਵਾਨੀ ਦੀਆਂ ਮੰਗਾਂ ਪੂਰੀਆਂ ਕਰਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਭਵਿੱਖ ਬਚਾਉਣ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਆ ਕਿ ਸਾਡੇ ਸੂਬੇ ਦਾ ਸਾਰਾ ਪੜ੍ਹਿਆ ਲਿਖਿਆ ਵਰਗ ਜਿਹੜਾ ਟੀਚਰਸ ਜਿਨ੍ਹਾਂ ਨੇ ਬੀਐਡ ਤੋਂ ਬਾਅਦ ਟੈਟ ਦਾ ਵਿਸ਼ੇਸ਼ ਇਮਤਿਹਾਨ ਪਾਸ ਕੀਤਾ 50,000 ਦੇ ਕਰੀਬ ਉਹ ਗਲੀ ਗਲੀ ਠੋਕਰਾਂ ਖਾ ਰਹੇ ਨੇ। ਔਰ ਕੈਪਟਨ ਅਮਰਿੰਦਰ ਸਿੰਘ ਬੜੀ ਬੇਸ਼ਰਮੀ ਨਾਲ ਕਾਂਗਰਸ ਕਹਿ ਰਹੀ ਕਿ ਅਸੀਂ 150 ਚੋਂ 141 ਵਾਅਦੇ ਪੂਰੇ ਕਰਤੇ। ਇਹਦੇ ਨਾਲੋਂ ਵੱਡਾ ਕੋਰਾ ਝੂਠ ਨਹੀਂ ਹੋ ਸਕਦਾ। ਆ ਬੈਠੇ ਨੇ ਪੁੰਜੇ ਸਾਡੇ ਟੀਚਰਸ। ਇਹ ਇੱਕ ਸਟਾਰ ਪਰਫਾਰਮੈਂਸ ਸੀ। ਇੰਪਲੋਇਮੈਂਟ ਜਿਹੜੀ ਆ ਬੇਰੁਜ਼ਗਾਰੀ ਦੂਰ ਕਰਨਾ ਕਾਂਗਰਸ ਦੀ ਸਟਾਰ ਪਰਫਾਰਮੈਂਸ ਸੀਗੀ, ਲੇਕਿਨ ਉਹ ਅੱਜ ਹਜ਼ਾਰਾਂ ਦੀ ਤਾਦਾਦ ਵਿੱਚ ਸਾਰੇ ਸੂਬੇ 'ਚ ਲੋਕੀ, ਕੋਈ ਟੀਚਰ ਟੈਂਕੀਆਂ ਤੇ ਚੜ੍ਹੇ ਹੋਏ ਨੇ, ਕੋਈ ਟੀਚਰ ਧਰਨੇ ਮਾਰ ਰਹੇ ਨੇ, ਕੋਈ ਜਿਹੜੇ ਨੇ ਉਹ ਡਿਫਰੈਂਟ ਸੌਰਟ ਆਫ ਪ੍ਰੋਟੈਸਟ ਕਰ ਰਹੇ ਨੇ। ਸਰਕਾਰ ਘੱਟੋ ਘੱਟ ਰੋਜ਼ਗਾਰ ਤੇ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਆ। ਔਰ ਮੇਰਾ ਇਹ ਮੰਨਣਾ ਵਾ ਕਿ ਇਹਨਾਂ ਦੀ ਨਲਾਇਕੀ ਕਰਕੇ ਜਿਹੜੇ ਜਿੰਨੇ ਵੀ ਰਵਾਇਤੀ ਪਾਰਟੀਆਂ ਸੀ ਇਹਨਾਂ ਨੇ ਰਾਜ ਕੀਤਾ, ਇਹਨਾਂ ਦੀ ਨਲਾਇਕੀ ਕਰਕੇ ਅੱਜ ਪੰਜਾਬ 'ਚ ਜਿੰਨਾ ਪੜ੍ਹਿਆ ਲਿਖਿਆ ਹਿਊਮਨ ਰਿਸੋਰਸ ਆ ਉਹ ਸਾਰਾ ਵਿਦੇਸ਼ਾਂ ਵਿੱਚ ਕੂਚ ਕਰ ਰਿਹਾ ਵਾ। ਔਰ ਨਾਲ ਮੈਂ ਇਸ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕਰੂੰਗਾ ਕਿ ਤੁਸੀਂ 5 ਸਾਲਾਂ 'ਚੋਂ ਪੌਣੇ 5 ਸਾਲ ਧਰਨੇ ਮਾਰਦੇ ਹੋ ਤੇ ਜਦੋਂ ਵੋਟ ਦਾ ਸਮਾਂ ਆਉਂਦੇ ਇਹਨਾਂ ਹੀ ਰਵਾਇਤੀ ਪਾਰਟੀਆਂ ਦੇ ਖੇਮੇ 'ਚ ਡਿੱਗਦੇ ਹੋ। ਕਿਤੇ ਨਾ ਕਿਤੇ ਵੋਟਰ ਵੀ ਜ਼ਿੰਮੇਵਾਰ ਹੈ। ਜਦੋਂ ਤੁਸੀਂ ਇਸ ਤਰ੍ਹਾਂ ਦੇ ਕਰਪਟ ਸਿਸਟਮ ਨੂੰ ਵੋਟ ਪਾਉਂਦੇ ਹੋ ਤਾਂ ਹੀ ਉਹ ਸਾਨੂੰ ਮੁੜ ਕੇ ਧਰਨੇ ਮਾਰਨ ਵਾਸਤੇ ਮਜਬੂਰ ਤੇ ਲਾਚਾਰ ਹੋਣ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਭਾਖੜਾ ਡੈਮ ਦੇ ਫਲੱਡ ਗੇਟਸ ਖੋਲਣ ਕਾਰਨ ਪੰਜਾਬ ਦੇ ਹਜ਼ਾਰਾਂ ਪਿੰਡ ਪਾਣੀ ਦੀ ਮਾਰ ਹੇਠ ਆਏ। ਹਜ਼ਾਰਾਂ ਏਕੜ ਫਸਲ ਹੋਈ ਤਬਾਹ। ਯੂਨਾਈਟਿਡ ਸਿੱਖ ਦੀਆਂ ਟੀਮਾਂ ਸੁਲਤਾਨਪੁਰ ਲੋਧੀ, ਰੋਪੜ, ਲੁਧਿਆਣਾ, ਅਨੰਦਪੁਰ ਸਾਹਿਬ ਅਤੇ ਹੋਰ ਇਲਾਕਿਆਂ ਵਿਖੇ ਪੀੜਤ ਪਰਿਵਾਰਾਂ ਦੀ ਮਦਦ ਵਿੱਚ ਰੁੱਝੀਆਂ ਹੋਈਆਂ ਹਨ। ਲੋਕਾਂ ਨੂੰ ਸਾਫ਼ ਪਾਣੀ, ਸੁੱਕਾ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਅਸੀਂ ਪਿੰਡਾਂ ਵਿੱਚ ਮੋਬਾਈਲ ਮੈਡੀਕਲ ਕੈਂਪਸ ਸਥਾਪਿਤ ਕਰਨ ਜਾ ਰਹੇ ਹਾਂ। ਯੂਨਾਈਟਿਡ ਨੇਸ਼ਨਜ਼ ਤੋਂ ਮਾਨਤਾ ਪ੍ਰਾਪਤ ਸਿੱਖ ਜਥੇਬੰਦੀ ਯੂਨਾਈਟਿਡ ਸਿੱਖਸ ਵੱਲੋਂ ਡੁੱਬਦੇ ਪੰਜਾਬ ਨੂੰ ਬਚਾਉਣ ਸਦਕਾ ਤੁਹਾਡੀ ਮਦਦ ਲਈ ਅਪੀਲ ਕੀਤੀ ਜਾਂਦੀ ਹੈ। ਹੇਠ ਦਿੱਤੀ ਜਾਣਕਾਰੀ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰਕੇ ਆਪਣੇ ਦਸਵੰਧ ਨਾਲ ਰਾਹਤ ਕਾਰਜਾਂ ਵਿੱਚ ਹਿੱਸਾ ਪਾ ਸਕਦੇ ਹੋ। ਬ੍ਰੇਕ ਤੋਂ ਬਾਅਦ ਟੀਵੀ 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਸਾਊਥ ਅਮਰੀਕਾ ਦੇ ਦੇਸ਼ ਸੁਰੀਨਾਮ ਦੇ ਉਪ ਰਾਸ਼ਟਰਪਤੀ ਅਸ਼ਵਨੀ ਸਤੇਂਦਰ ਐਦੀਨ ਅੱਜ ਵਿਸ਼ੇਸ਼ ਤੌਰ ਤੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਭਾਰਤੀ ਮੂਲ ਦੇ ਅਸ਼ਵਨੀ ਸਤੇਂਦਰ ਐਦੀਨ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਿਰੋਪਾਓ ਤੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਸ਼੍ਰੀ ਹਰਮੰਦਰ ਸਾਹਿਬ ਦੇ ਇਤਿਹਾਸ ਤੇ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਵਿਜ਼ਿਟਰ ਬੁੱਕ ਵਿੱਚ ਆਪਣਾ ਨਾਮ ਵੀ ਦਰਜ ਕੀਤਾ। ਅਸ਼ਵਨੀ ਐਦੀਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰੂ ਘਰ ਪਹੁੰਚ ਕੇ ਖੁਦ ਨੂੰ ਭਾਗਾਂ ਵਾਲਾ ਦੱਸਿਆ। ਦੱਸ ਦਈਏ ਕਿ ਅਸ਼ਵਨੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰ ਤੇ ਵੱਡੇ ਸਿੱਖਿਅਕ ਨੇ, ਜਿਸ ਕਾਰਨ ਉਹਨਾਂ ਨੂੰ ਉਪ ਰਾਸ਼ਟਰਪਤੀ ਦਾ ਅਹੁਦਾ ਮਿਲਿਆ ਹੈ। ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਦੇ ਲਈ ਸਰਕਾਰ ਵੱਲੋਂ ਬੇਰੁਜ਼ਗਾਰਾਂ ਦੇ ਅਥਰੂ ਪੂੰਝਣ ਲਈ ਨਿੱਜੀ ਕੰਪਨੀਆਂ ਦਾ ਸਹਾਰਾ ਲੈ ਕੇ ਰੋਜ਼ਗਾਰ ਮੇਲੇ ਤਾਂ ਲਗਾਏ ਜਾ ਰਹੇ ਨੇ, ਪਰ ਵਧੇਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਹਨਾਂ ਰੋਜ਼ਗਾਰ ਮੇਲਿਆਂ ਵਿੱਚ ਰੋਜ਼ਗਾਰ ਦੀ ਜਗ੍ਹਾ ਨਿਰਾਸ਼ਾ ਹੀ ਹੱਥ ਲੱਗੀ ਹੈ। ਇਸ ਦੌਰਾਨ ਕੁਝ ਨੌਜਵਾਨ ਤਾਂ ਕੰਪਨੀਆਂ ਵੱਲੋਂ ਘੱਟ ਤਨਖਾਹ ਅਤੇ ਦੂਰ ਦੇ ਸਟੇਸ਼ਨ ਤੇ ਭੇਜਣ ਕਾਰਨ
ਨੌਕਰੀ ਲੈਣ ਤੋਂ ਕੰਨੀ ਕਤਰਾ ਰਹੇ ਨੇ, ਜਿਸ ਦੀ ਮਿਸਾਲ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਰੋਜ਼ਗਾਰ ਮੇਲੇ ਤੋਂ ਦੇਖਣ ਨੂੰ ਮਿਲਦੀ ਹੈ। ਰੋਜ਼ਗਾਰ ਮੇਲੇ ਵਿੱਚ ਆਏ ਨੌਜਵਾਨਾਂ ਨੇ ਇਹਨਾਂ ਮੇਲਿਆਂ ਨੂੰ ਫਲॉप ਦੱਸਦਿਆਂ ਕਿਹਾ ਕਿ ਇਹ ਮੇਲੇ ਖੱਜਲ ਖੁਆਰੀ ਦਾ ਸਾਧਨ ਬਣ ਰਹੇ ਨੇ। ਇਹ ਜੀ ਗਵਰਨਮੈਂਟ ਪੋਲੀਟੈਕਨੀਕਲ ਕਾਲਜ ਲੱਗਾ ਫਿਰੋਜ਼ਪੁਰ 'ਚ ਤੇ ਟਾਈਮ ਪਾਸ ਹੀ ਆ, ਕੋਈ ਜ਼ਿਆਦਾ ਹੈ ਨਹੀਂ ਐਡਾ ਵਧੀਆ ਇਹਨਾਂ ਦਾ ਸਿਸਟਮ। ਤੁਸੀਂ ਕਿੰਦੇ ਵਿੱਚ ਅਪਲਾਈ ਕੀਤਾ ਸੀ? ਅਸੀਂ ਰਿਲਾਇੰਸ ਕੰਪਨੀ 'ਚ ਅਪਲਾਈ ਕੀਤਾ ਸੀਗਾ ਅੱਛਾ। ਤੇ ਕੋਈ ਜ਼ਿਆਦਾ ਉਹਨਾਂ ਵੱਲੋਂ ਮਿਲਿਆ ਨਹੀਂ ਰਿਸਪੌਂਸ, ਬਸ ਇੱਦਾਂ ਫਾਰਮ ਫਿਲ ਕਰਕੇ ਕਹਤਾ ਵੀ ਕਾਲ ਕਰਾਂਗੇ। ਤੁਹਾਨੂੰ ਲੱਗਦਾ ਕਿ ਜਿਹੜੇ ਬੱਚਿਆਂ ਨੂੰ ਪੈਸੇ ਜਿਹੜੇ ਮਿਲ ਰਹੇ ਹੈਗੇ ਨੇ, ਚਾਹੇ ਉਹ 6500 60 ਕਿ ਇਹਦੇ ਨਾਲ ਗੁਜ਼ਾਰਾ ਹੁੰਦਾ ਹੋਵੇ? ਨਹੀਂ, ਗੁਜ਼ਾਰਾ ਤਾਂ ਨਹੀਂ ਹੁੰਦਾ ਜੀ, ਉਹ ਤਾਂ ਪੈਸਾ ਵੀ ਵੇਸਟ ਆ ਤੇ ਟਾਈਮ ਵੀ ਵੇਸਟ ਆ, ਕਿਉਂਕਿ ਇਹ ਪੜ੍ਹਨ ਦਾ ਤਾਂ ਕੋਈ ਫਾਇਦਾ ਨਹੀਂ, ਡਿਗਰੀਆਂ ਘਰੇ ਪਈਆਂ ਹੋਈਆਂ। ਸਤਲੁਜ ਵਿੱਚ ਆਏ ਹੜ੍ਹ ਤੋਂ ਬਾਅਦ ਜਲੰਧਰ ਤੇ ਕਪੂਰਥਲਾ ਦੇ 35 ਪਿੰਡਾਂ ਵਿੱਚ ਪਾਣੀ ਬੇਹੱਦ ਦੂਸ਼ਿਤ ਹੋ ਚੁੱਕਾ ਹੈ। ਚਿੱਟੀ ਵੇਈ ਦਾ ਪਾਣੀ ਵੀ ਪੂਰੀ ਤਰ੍ਹਾਂ ਗੰਦਲਾ ਹੋ ਚੁੱਕਾ ਹੈ ਤੇ ਉਦਯੋਗਿਕ ਇਕਾਈਆਂ ਦਾ ਗੰਦਾ ਪਾਣੀ ਇਸ ਵਿੱਚ ਸ਼ਾਮਿਲ ਹੋ ਚੁੱਕਾ ਹੈ। ਕਪੂਰਥਲਾ ਦੇ 12 ਤੇ ਜਲੰਧਰ ਦੇ 25 ਪਿੰਡਾਂ ਵਿੱਚ ਖੇਤਾਂ ਵਿੱਚ ਸਾਰਾ ਪਾਣੀ ਮਿਲਿਆ ਹੋਇਆ ਹੈ। ਕਪੂਰਥਲਾ ਦੇ ਪਿੰਡ ਚੰਨਣਵਿੰਡੀ ਵਿੱਚ 400 ਫੁੱਟ ਤੱਕ ਪਾਣੀ ਦੂਸ਼ਿਤ ਹੋ ਚੁੱਕਾ ਹੈ। ਪਿੰਡ ਦੇ ਗੁਰਜਿੰਦਰ ਸਿੰਘ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪਤਾ ਨਹੀਂ ਹਾਲਾਤਾਂ ਵਿੱਚ ਸੁਧਾਰ ਕਦੋਂ ਹੋਵੇਗਾ। ਸ਼ੇਖ ਮੰਗਾ ਪਿੰਡ ਦੇ ਟਿਊਬਵੈਲਾਂ ਵਿੱਚੋਂ ਚਿੱਕੜ ਨਾਲ ਭਰਿਆ ਪਾਣੀ ਨਿਕਲ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਟਿਊਬਵੈਲ ਵਿੱਚੋਂ 2 ਦਿਨਾਂ ਤੋਂ ਗੰਦਲਾ ਪਾਣੀ ਆ ਰਿਹਾ ਹੈ। ਇਸੇ ਤਰ੍ਹਾਂ ਨਸੀਰਪੁਰ, ਮੰਦਲਾ, ਸਰਦਾਰਵਾਲਾ, ਗਿੱਦੜਪਿੰਡੀ, ਕਪੂਰਥਲਾ ਤੇ ਜਲੰਧਰ ਦੇ ਕਈ ਪਿੰਡਾਂ ਵਿੱਚ ਪਾਈਪਾਂ ਵਿੱਚੋਂ ਕਾਲਾ ਪਾਣੀ ਆ ਰਿਹਾ ਹੈ। ਕਣਕ ਦੀਆਂ 17 ਕਿਸਮਾਂ ਇਜਾਦ ਕਰਨ ਵਾਲੇ ਪਦਮ ਵਿਭੂਸ਼ਣ ਡਾਕਟਰ ਖੇਮ ਸਿੰਘ ਗਿੱਲ ਅੱਜ 5 ਤੱਤਾਂ ਵਿੱਚ ਵਿਲੀਨ ਹੋ ਗਏ। ਉਹਨਾਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਕਈ ਵੱਡੀਆਂ ਸ਼ਖਸੀਅਤਾਂ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਲਈ ਪਹੁੰਚੀਆਂ। ਇਸ ਮੌਕੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਬਲਦੇਵ ਸਿੰਘ ਤੇ ਲੁਧਿਆਣਾ ਦੇ ਮੇਅਰ ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇਸ ਮੌਕੇ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਡਾਕਟਰ ਖੇਮ ਸਿੰਘ ਗਿੱਲ ਨੇ ਜੋ ਕੌਮ ਤੇ ਖੇਤੀ ਦੇ ਖੇਤਰ ਵਿੱਚ ਭੂਮਿਕਾ ਨਿਭਾਈ ਹੈ, ਉਸ ਲਈ ਉਹਨਾਂ ਨੂੰ ਐਸਜੀਪੀਸੀ ਵੱਲੋਂ ਪੰਥ ਰਤਨ ਦਾ ਐਵਾਰਡ ਦੇਣਾ ਚਾਹੀਦਾ ਹੈ। ਨਾਲ ਹੀ ਲੁਧਿਆਣਾ ਦੇ ਮੇਅਰ ਬਲਕਾਰ ਸੰਧੂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਡਾਕਟਰ ਖੇਮ ਸਿੰਘ ਗਿੱਲ ਦੇ ਨਾਮ ਤੇ ਕੋਈ ਵੱਡਾ ਐਲਾਨ ਕਰਨ ਸੰਬੰਧੀ ਸਿਫਾਰਿਸ਼ ਕਰਨਗੇ। ਦੇਖੋ, ਡਾਕਟਰ ਖੇਮ ਸਿੰਘ ਗਿੱਲ ਜਿਹੜੇ ਨੇ ਇਸ ਸਿੱਖ ਕੌਮ ਦੀ ਇੱਕ ਬਹੁਤ ਪੱਕੀ ਸ਼ਖਸੀਅਤ ਹੋਏ ਨੇ। ਇੱਥੇ ਉਹ ਐਗਰੀਕਲਚਰ ਦੇ ਬਹੁਤ ਵੱਡੇ ਵਿਦਵਾਨ ਸੀ, ਸਾਇੰਸਦਾਨ ਸੀਗੇ, ਸਾਇੰਟਿਸਟ ਸੀਗੇ ਔਰ ਹਰੀ ਕ੍ਰਾਂਤੀ ਲਿਆਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਦੋਂ ਕਿ ਹਿੰਦੁਸਤਾਨ ਦੇ ਵਿੱਚ ਅੰਨ ਇੰਪੋਰਟ ਕੀਤਾ ਜਾਂਦਾ ਸੀ ਬਾਹਰਲੇ ਮੁਲਕਾਂ 'ਚੋਂ, ਅਤੇ ਮੈਂ ਸਮਝਦਾ ਉਸ ਸਮੇਂ 'ਤੇ ਇਹ ਹਰੀ ਕ੍ਰਾਂਤੀ ਨੂੰ ਲਿਆਉਣਾ, ਕਣਕ ਦੇ ਵਿੱਚ ਨਵੇਂ ਬੀਜ ਲਿਆ ਕੇ ਇਹਦਾ ਡਿਵੈਲਪ ਕਰਕੇ ਇਹਨਾਂ ਨੂੰ ਦਾ ਸੁਧਾਰ ਕਰਨਾ, ਇਹ ਬਹੁਤ ਵੱਡੀ ਦੇਣ ਹੈ ਇਹਨਾਂ ਦੀ ਐਗਰੀਕਲਚਰ ਸੈਕਟਰ ਨੂੰ। ਔਰ ਮੈਂ ਸਮਝਦਾ ਕਿ ਐਗਰੀਕਲਚਰ ਸੈਕਟਰ ਦੇ ਵਿੱਚ ਤੇ ਉਹਨਾਂ ਜੋ ਨਾਮਣਾ ਖੱਟਿਆ ਉਹ ਖੱਟਿਆ ਹੀ ਹੈ। ਪਦਮ ਵਿਭੂਸ਼ਣ ਵੀ ਉਹਨਾਂ ਨੂੰ ਅਵਾਰਡ ਵੀ ਮਿਲਿਆ। ਲੇਕਿਨ ਮੈਂ ਸਮਝਦਾ ਕਿ ਇਸ ਤੋਂ ਬਾਅਦ ਚੱਲ ਕੇ ਵੀ ਰਿਟਾਇਰਮੈਂਟ ਤੋਂ ਬਾਅਦ ਉਹ ਇੱਕ ਸੰਤ ਦੇ ਰੂਪ ਵਿੱਚ ਹੀ ਹੋ ਕੇ ਵਿਚ ਰਹੇ। ਐਜੂਕੇਸ਼ਨ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਸੀ। ਵਾਈਸ ਚਾਂਸਲਰ ਸਾਹਿਬ ਸਾਡੀ ਕੌਮ ਦੇ ਬਹੁਤ ਵੱਡੇ ਵਿਦਵਾਨ ਸੀਗੇ, ਰਿਸਰਚ ਕਰਦੇ ਸੀਗੇ, ਅਤੇ ਜਿਹੜੀ ਗ੍ਰੀਨ ਰੈਵੋਲਿਊਸ਼ਨ ਪੰਜਾਬ ਦੇ ਵਿੱਚ ਆਈ ਹੈ, ਸਾਰੇ ਏਸ਼ੀਆ ਨੂੰ ਜਿਹੜਾ ਅੰਨ ਜ਼ਿਆਦਾ ਮਿਲਣ ਲੱਗ ਪਿਆ, ਇਹਨਾਂ ਦੀ ਰਿਸਰਚ ਦੇ ਕਾਰਨ ਇਹ ਗ੍ਰੀਨ ਰੈਵੋਲਿਊਸ਼ਨ ਲੈ ਕੇ ਆਉਂਦੀ ਹੈ। ਔਰ ਫਿਰ ਬੜੂ ਸਾਹਿਬ ਜਿਹੜੀ ਅਕੈਡਮੀ ਬਣੀ ਹੈ ਉਹਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਹਿੱਸਾ ਪਾਇਆ। ਹੋਰ ਜਿੰਨੀਆਂ ਵੀ ਮਾਨਵਤਾ ਦੀਆਂ ਸੰਸਥਾਵਾਂ ਸੀਗੀਆਂ ਉੱਥੇ ਵੀਸੀ ਸਾਹਿਬ ਹਾਜ਼ਰ ਹੁੰਦੇ ਸੀਗੇ, ਅਤੇ ਇਹਨਾਂ ਦੇ ਸਪੁੱਤਰ ਉਹਨੇ ਵੀ ਬਹੁਤ ਸਿੱਖ ਕੌਮ ਦੇ ਲਈ ਕੁਰਬਾਨੀ ਕੀਤੀ ਹੈ, ਅਤੇ ਬਹੁਤ ਵੱਡੀ ਆਤਮਾ ਸਾਡੇ ਵਿੱਚ ਸਿੱਖ ਕੌਮ ਦੇ ਵਿੱਚ ਹੈ ਨਹੀਂ ਗੀ। ਇਹ ਮਨੁੱਖਤਾ ਦਾ ਕੰਮ ਕਰਦੇ ਸੀਗੇ ਔਰ ਤਦੇ ਅੱਜ ਸਾਰੇ ਵਿਦਵਾਨ ਇੱਥੇ ਆਏ ਹੋਏ ਆ। ਸੂਬੇ ਵਿੱਚ ਆਏ ਦਿਨ ਹੀ ਸੈਂਕੜੇ ਸੜਕ ਹਾਦਸੇ ਆਵਾਰਾ ਪਸ਼ੂਆਂ ਕਰਕੇ ਹੁੰਦੇ ਨੇ। ਇਸ ਕਰਕੇ ਕਈਆਂ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਤੇ ਕਈਆਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈ ਜਾਂਦਾ ਹੈ। ਅਜਿਹੇ ਵਿੱਚ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦਾ ਨਵਾਂ ਉਪਰਾਲਾ ਪੰਜਾਬ ਪੁਲਿਸ ਨੇ ਸ਼ੁਰੂ ਕੀਤਾ ਹੈ। ਇਸ ਤਹਿਤ ਬਠਿੰਡਾ ਪੁਲਿਸ ਆਵਾਰਾ ਪਸ਼ੂਆਂ ਕਰਕੇ ਹੋ ਰਹੇ ਹਾਦਸਿਆਂ ਕਰਕੇ ਕਾਫੀ ਫਿਕਰਮੰਦ ਨਜ਼ਰ ਆਈ। ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਬਠਿੰਡਾ ਪੁਲਿਸ ਆਪ ਜ਼ਮੀਨੀ ਪੱਧਰ ਤੇ ਆਈ ਹੈ। ਇਸ ਦੇ ਚਲਦਿਆਂ ਸਥਾਨਕ ਪੁਲਿਸ ਦੇ ਜਵਾਨ ਹੁਣ ਆਵਾਰਾ ਪਸ਼ੂਆਂ ਨੂੰ ਨੇੜਲੀ ਗਊਸ਼ਾਲਾ ਵਿੱਚ ਛੱਡਣ ਦਾ ਕੰਮ ਆਪ ਕਰ ਰਹੇ ਨੇ। ਬਠਿੰਡਾ ਪੁਲਿਸ ਦੇ ਦਰਜਨਾਂ ਮੁਲਾਜ਼ਮਾਂ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਫਿਰਦੇ ਆਵਾਰਾ ਪਸ਼ੂਆਂ ਨੂੰ
ਨਜ਼ਦੀਕੀ ਗਊਸ਼ਾਲਾ ਪਹੁੰਚਾਉਣ ਦਾ ਕੰਮ ਕੀਤਾ। ਇਸ ਬਾਰੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਫੈਸਲਾ ਸਾਰੇ ਵੱਡੇ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਲਿਆ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਿਸ ਏਰੀਆ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਹੋਣਗੀਆਂ ਉਸ ਦੇ ਨਾਲ ਲੱਗਦੇ ਗਊਸ਼ਾਲਾ ਵਿੱਚ ਆਵਾਰਾ ਪਸ਼ੂਆਂ ਨੂੰ ਲੈ ਕੇ ਜਾਣ ਦੀ ਡਿਊਟੀ ਉਹਨਾਂ ਕਰਮੀਆਂ ਦੀ ਹੋਵੇਗੀ ਤਾਂ ਜੋ ਸ਼ਹਿਰ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰ ਹਾਦਸਾ ਮੁਕਤ ਕੀਤਾ ਜਾ ਸਕੇ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਾਫੀ ਸਾਰੀਆਂ ਵੀਡੀਓ ਵਾਇਰਲ ਹੋਈਆਂ ਨੇ ਜਿਹੜੇ ਸਟੇ ਐਨੀਮਲਸ ਹੈਗੇ ਨੇ ਜਾਂ ਕੈਟਲਸ ਹੈਗੇ ਨੇ ਉਹ ਆਮ ਬੰਦੇ ਉਹਦਾ ਸ਼ਿਕਾਰ ਹੋ ਰਹੇ ਨੇ। ਐਕਸੀਡੈਂਟ ਬਹੁਤ ਸਾਰੇ ਹੋ ਰਹੇ ਨੇ ਜਿਵੇਂ ਆਪਸ ਵਿੱਚ ਦੋ ਢੱਟੇ ਭਿੜਦੇ ਆ ਉਹਨਾਂ ਦੀ ਫੇਟ ਦੇ ਵਿੱਚ ਬੱਚੀਆਂ ਆ ਜਾਂਦੀਆਂ ਨੇ ਬੱਚੇ ਆ ਜਾਂਦੇ ਨੇ ਤੇ ਅੱਜ ਕੱਲ੍ਹ ਇੱਕ ਬੱਚਾ ਹੈਗਾ ਲੋਕਾਂ ਦਾ ਤੇ ਮਤਲਬ ਅਨਨੈਚੁਰਲ ਜਿਹੜੀਆਂ ਹੈਗੇ ਆ ਇੰਸੀਡੈਂਟ ਉਹ ਵਾਪਰ ਰਹੇ ਉਸ ਨੂੰ ਅਵੋਇਡ ਕਰਨ ਵਾਸਤੇ ਉਸ ਨੂੰ ਪ੍ਰੀਵੈਂਟ ਕਰਨ ਵਾਸਤੇ ਜਿਹੜੀ ਅਸੀਂ ਇਹ ਕੰਪੇਨ ਚਲਾਈ ਹੈ। ਜਿਵੇਂ ਤੁਸੀਂ ਬਠਿੰਡਾ ਦੀ ਟ੍ਰੈਫਿਕ ਪੁਲਿਸ ਪਹਿਲਾਂ ਵੀ ਦੇਖੀ ਹੈਗੀ ਆ ਕੱਲ੍ਹ ਫਿਰ ਇਹਨਾਂ ਦੀ ਮੀਟਿੰਗ ਕਰਕੇ ਇਹਨਾਂ ਦੀ ਬੀਟ ਵਿੱਚ ਡਿਊਟੀ ਲਾ ਦਿੱਤੀ ਸੀਗੀ। ਇਹ ਤੁਸੀਂ ਆਪਦੇ ਜਿਹੜੇ ਹੈਗੇ ਆ ਏਰੀਆ ਨੂੰ ਆਈਡੈਂਟੀਫਾਈ ਕਰਕੇ ਜਿੰਨੇ ਵੀ ਐਨੀਮਲ ਜਿਹੜੇ ਫਿਰਦੇ ਨੇ ਜਾਂ ਕੈਟਲਸ ਫਿਰਦੇ ਨੇ ਇਹਨਾਂ ਨੂੰ ਆਪਾਂ ਨਾਲ ਦੀ ਗਊਸ਼ਾਲਾ ਜਾਂ ਜਿੱਥੇ ਕਿਤੇ ਵੀ ਆਪਾਂ ਨੂੰ ਛੋਟੇ ਤੋਂ ਪਲੇਸ ਮਿਲਦੀ ਉੱਥੇ ਛੱਡਾਂਗੇ। ਇਹਦੇ ਨਾਲ ਲੋਕ ਵੀ ਕਾਫੀ ਸਾਰੇ ਜਿਹੜੇ ਹੈਗੇ ਆ ਸਾਡਾ ਸਾਥ ਦੇ। ਕਿੰਨੇ ਕੁ ਆਵਾਰਾ ਪਸ਼ੂ ਨੇ ਜੀ ਇੱਥੇ ਤੇ ਕਦੋਂ ਤੱਕ ਇਹ ਮੁਹਿੰਮ ਚੱਲਦੀ ਰਹੂਗੀ ਤੇ ਹੁਣ ਕਿੰਨੇ ਕੁ ਫੜ ਚੁੱਕੇ? ਆਵਾਰਾ ਪਸ਼ੂ ਕੋਈ ਇੰਨੇ ਬਹੁਤੇ ਜ਼ਿਆਦਾ ਨਹੀਂ ਹੈਗੇ ਲੇਕਿਨ ਜਿਸ ਜਗ੍ਹਾ ਤੇ ਇਹਨਾਂ ਨੂੰ ਫੀਡ ਮਿਲਦੀ ਹੈ ਉਸ ਜਗ੍ਹਾ ਤੇ ਇਕੱਠੇ ਹੋ ਜਾਂਦੇ। ਇਸ ਹਫ਼ਤੇ ਦੇ ਵਿੱਚ ਅਸੀਂ ਸਾਰੀ ਗਊਸ਼ਾਲਾ ਨਾਲ ਕੰਟੈਕਟ ਕਰ ਲਿਆ ਹੈ ਤੇ ਅਗਲੇ ਹਫ਼ਤੇ ਦੇ ਵਿੱਚ ਸਾਰਾ ਅਸੀਂ ਬਠਿੰਡੇ ਦੇ ਵਿੱਚ ਜਿੰਨੇ ਐਨੀਮਲ ਜਾਂ ਕੈਟਲ ਜਾਂਦੇ ਅੱਜ ਕਿੰਨੇ ਕੁ ਪਸ਼ੂ ਫੜੇ ਗਏ ਨੇ? ਅੱਜ ਜਿਹੜੀ ਹੈਗੀ ਆ ਫਸਟ ਅਸੀਂ ਜਿਹੜੀ ਹੈਗੀ ਟਰਾਲੀ ਮੰਗਵਾਈ ਉਹਦੇ ਵਿੱਚ ਅਸੀਂ ਇਹਨਾਂ ਦੇ ਜਿਹੜੇ ਕੱਟੇ ਸੀਗੇ ਉਹ ਪਾ ਕੇ ਨਾਲ ਦੀ ਗਊਸ਼ਾਲਾ ਵਿੱਚ ਭੇਜ ਦਿੱਤੇ। ਫਿਰੋਜ਼ਪੁਰ ਸ਼ਹਿਰ ਦਾ ਮਾਹੌਲ ਅੱਜ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਇੱਥੋਂ ਦੋ ਵਿਦਿਆਰਥੀ ਗੁੱਟਾਂ ਵਿੱਚ ਖੂਨੀ ਝੜਪ ਹੋ ਗਈ। ਇਹ ਲੜਾਈ ਉਸ ਸਮੇਂ ਹੋਰ ਭਿਆਨਕ ਹੋ ਗਈ ਜਦੋਂ ਦੋਵੇਂ ਗੁੱਟਾਂ ਦੀ ਲੜਾਈ ਨੂੰ ਖਤਮ ਕਰਵਾਉਣ ਆਏ ਵਿਅਕਤੀ ਦੇ ਪੈਰ ਵਿੱਚ ਗੋਲੀ ਲੱਗ ਗਈ। ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਆਰਐਸਜੀ ਕਾਲਜ ਨੇੜੇ ਹੋਈ ਇਸ ਲੜਾਈ ਵਿੱਚ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਇੱਕ ਧਿਰ ਦੇ ਨੌਜਵਾਨ ਨੇ ਗੋਲੀ ਚਲਾਈ ਜੋ ਉਸ ਦੇ ਪੈਰ ਵਿੱਚ ਲੱਗੀ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਧਰ ਦੋ ਦਿਨਾਂ ਦੇ ਝਗੜੇ ਵਿੱਚ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਕੌਣ ਸੇ ਬੰਦੇ ਨਹੀਂ ਕਾਲਜ ਦੇ ਕੁਝ ਸਟੂਡੈਂਟ ਨੇਗੇ ਸਿਰਫ ਕਿਲਾ ਵਾਲੀ ਬਸਤੀ ਤੇ ਇੱਕ ਮਸਤੇ ਦੇ ਪਿੰਡ ਮਸਤੇ ਦੇ ਪਿੰਡ ਦਾ ਸਰਪੰਚ ਸੀਗਾ ਅੰਗਰੇਜ਼ ਉਹਦੇ ਲੱਤੇ ਪਤਾ ਲੱਗਿਆ ਗੋਲੀ ਲੱਗੀ ਹੈ ਤੇ ਇਹਨਾਂ ਦੀ ਕੋਈ ਜਿਹਨਾਂ ਸਾਨੂੰ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਪੁਰਾਣੀ ਆਪਸ ਦੇ ਵਿੱਚ ਕੋਈ ਲਾਗੜ ਚੱਲਦੀ ਦੋਲੇ ਰਾਜੀਨਾਮੇ ਦੇ ਸੰਬੰਧ 'ਚ ਕਾਲਜ ਦੇ ਕੋਲ ਇਕੱਠੇ ਹੋਏ ਸੀ। ਉੱਥੇ ਇਹਨਾਂ ਦੀ ਕਿਸੇ ਵੱਲੋਂ ਤਲਖੀ ਹੋ ਗਈ। ਗੁਰਮੇਲ ਸਿੰਘ ਹੈ ਪੇਸ਼ਾ ਕਿਲਾ ਦੀ ਬਸਤੀ ਦਾ ਉਹਨੇ ਇਹਦੇ ਫੈਸਲਾ ਸਰ ਇਹਨਾਂ ਦਾ ਕੋਈ ਪਿਛਲਾ ਰਿਕਾਰਡ ਕਿਸ ਤਰ੍ਹਾਂ ਕੋਈ ਗੈਂਗਸਟਰ ਟਾਈਪ ਹੈ ਕੀ ਹੈ? ਨਹੀਂ ਉਹ ਬੱਚੇ ਗੁਰਮੇਲ ਪੇਸ਼ੇ ਦੇ ਦਰਜ ਹੈਗੇ ਪੰਚਾਇਤ ਉਹ ਜੇਲ੍ਹ ਤੋਂ ਪਿੱਛੇ ਥੋੜ੍ਹਾ ਚਿਰ ਪਹਿਲਾਂ ਬਾਹਰ ਆਇਆ ਪਰ ਹੁਣ ਜਿਹੜਾ ਅੰਗਰੇਜ਼ ਸਿੰਘ ਸਰਪੰਚ ਆ ਉਹਨੂੰ ਫਰੀਦਕੋਟ ਰੈਫਰ ਕੀਤਾ ਗਿਆ ਜਿਸ ਕਰਕੇ ਜਿਹੜੀ ਸਟੇਟਮੈਂਟ ਲੈਣ ਤੋਂ ਬਾਅਦ ਚੀਜ਼ ਸਾਹਮਣੇ ਆਊਗੀ। ਅੰਮ੍ਰਿਤਸਰ ਸ਼ਹਿਰ ਦੇ ਕਚਹਿਰੀ ਚੌਂਕ ਵਿੱਚ ਇੱਕ ਪੁਲਿਸ ਮੁਲਾਜ਼ਮ ਉੱਤੇ 3 ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਮੁਤਾਬਕ ਜਦੋਂ ਅੰਮ੍ਰਿਤਸਰ ਦੇ ਕਚਹਿਰੀ ਚੌਂਕ ਨੇੜੇ ਪੈਂਦੇ ਪੈਟਰੋਲ ਪੰਪ ਤੇ ਪਹੁੰਚ ਕੇ ਪੈਟਰੋਲ ਪਾਉਣ ਲੱਗਾ ਤਾਂ ਮੋਟਰਸਾਈਕਲ ਤੇ ਆਏ 3 ਨੌਜਵਾਨਾਂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹਨਾਂ ਨੇ ਮੁਲਾਜ਼ਮ ਦੀ ਦਸਤਾਰ ਦੀ ਵੀ ਬੇਅਦਬੀ ਕੀਤੀ। ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕਰਨ ਉਪਰੰਤ ਤਿੰਨੋਂ ਫਰਾਰ ਹੋ ਗਏ। ਪੁਲਿਸ ਵੱਲੋਂ ਮਾਮਲਾ ਦਰਜ ਕਰ ਉਕਤ 3 ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਕੁੱਟਮਾਰ ਦੇ ਮਾਮਲੇ ਵਿੱਚ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਸਾਹਮਣੇ ਆਈ ਇਹ ਵੀਡੀਓ ਪੁਲਿਸ ਤੇ ਹਮਲਾ ਕਰਨ ਵਾਲਿਆਂ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਵੱਲੋਂ ਮਾੜੀ ਬੋਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਮਾੜਾ ਚੰਗਾ ਬੋਲਣ ਤੋਂ ਬਾਅਦ ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਨੇ ਹੀ ਪਹਿਲਾਂ ਹੱਥ ਚੁੱਕਿਆ ਜੋ ਲੜਾਈ ਦੀ ਵਜ੍ਹਾ ਬਣ ਗਿਆ। ਇਸ ਮਾਮਲੇ ਬਾਰੇ ਜਦੋਂ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਆਪਣੇ ਹੀ ਮੁਲਾਜ਼ਮ ਦਾ ਪੱਖ ਪੂਰਦਿਆਂ ਇਸ ਨੂੰ ਸੈਲਫ ਡਿਫੈਂਸ ਦੱਸਿਆ। ਗਰੀਬ ਨੂੰ ਮਾਰੇ ਤੂੰ ਤਾਂ 100 ਦੀ ਮੰਗੇ ਨਾ ਤੂੰ ਆਕੜ ਦੇ ਰਿਆ ਮੇਰੀ ਇੱਕ ਜਾਨ ਨਹੀਂ ਹੈ ਤੂੰ ਕੀ ਖੋਜੀ ਕਰੀ ਤੇਰਾ ਪਿਓ ਮੈਂ ਤੇਰਾ ਜਵੇਰ ਮੈਂ ਤੇਰਾ ਉਠਾ ਨਹੀਂ ਗਾ ਤੇਰੀ ਇਹ ਵਕਤ ਕਰੀਬ 6 ਵਜੇ ਦੇ ਕਰੀਬ ਜਿਹੜਾ ਸਾਡਾ ਇੱਕ ਕਰਮਚਾਰੀ ਪੁਲਿਸ ਲਾਈਨ 'ਚ ਤੈਨਾਤ ਆ ਸਿਪਾਹੀ ਹਰਪ੍ਰੀਤ ਸਿੰਘ ਜਿਹੜਾ ਆਪਣੀ ਡਿਊਟੀ ਦੇ ਦੌਰਾਨ ਜਿਹੜਾ
ਤੇ ਕੋਈ ਜ਼ਰੂਰੀ ਡਾਕੂਮੈਂਟਸ ਦੇਣ ਵਾਸਤੇ ਕਚਹਿਰੀ ਚੌਂਕ ਪੇਸ਼ੀ ਸੈੱਲ ਦੇ ਵਿੱਚ ਇਹਨੇ ਜਾਣਾ ਸੀਗਾ। ਉੱਥੇ ਪੈਟਰੋਲ ਪੰਪ ਦੇ ਉੱਤੇ ਇਹ ਜਦੋਂ ਪੈਟਰੋਲ ਪਾਉਣ ਲੱਗਾ ਤੇ 2-3 ਵਿਅਕਤੀ ਆ ਜਿਹੜੇ ਆ ਕੇ ਉੱਥੇ ਵੱਧ ਘੱਟ ਬੋਲੇ ਇਹਦੇ ਨਾਲ ਔਰ ਇਹਦੇ ਗਲ ਪੈ ਗਿਆ। ਜਿਹੜੀ ਮਾਰਕਟਾਈ ਕੀਤੀ ਆ ਉਹਦੀ ਵਰਦੀ ਪਾੜ ਦਿੱਤੀ ਆ ਔਰ ਇੱਥੇ ਤੱਕ ਉਹਦੀ ਪਗੜੀ ਵੀ ਉਤਾਰੀ ਔਰ ਇਸ ਤਰ੍ਹਾਂ ਦੀ ਜਦਗੀ ਕੀਤੀ। ਕਾਰਨ ਕੀ ਰਿਹਾ ਸਰ? ਕਾਰਨ ਇਹਨਾਂ ਨੇ ਆ ਕੇ ਉਹਨੂੰ ਇਹੀ ਕਿਹਾ ਕਿ ਤੂੰ ਸ਼ਾਇਦ ਕਿਸੇ ਪਿੱਛੇ ਬਜ਼ੁਰਗ ਦੇ ਨਾਲ ਐਕਸੀਡੈਂਟ ਕਰਿਆ। ਇਹਨੇ ਆਖਿਆ ਵੀ ਆ ਕਿ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਗੀ, ਮੈਂ ਕਿਸੇ ਦਾ ਐਕਸੀਡੈਂਟ ਨਹੀਂ ਕੀਤਾ। ਉਸੇ ਦੌਰਾਨ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਔਰ ਵਰਦੀਧਾਰੀ ਜਿਹੜਾ ਪੁਲਿਸ ਅਫਸਰ ਹੈ ਉਹਦੇ ਉੱਤੇ ਇਹਨਾਂ ਨੇ ਹਮਲਾ ਕਰਕੇ ਜਿਹੜਾ ਉਹਨੂੰ ਮਾਰਕਟਾਈ ਕੀਤੀ ਹੈ। ਕਿੰਨੇ ਬੰਦੇ? ਇਹ 2-3-4 ਬੰਦੇ ਨੇ। ਜਿਹੜਾ ਆ ਤਫਤੀਸ਼ ਦੇ ਦੌਰਾਨ ਹੁਣ ਸਾਰਾ ਸਾਨੂੰ ਕਲੀਅਰ ਹੋਏਗਾ। ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਸੋਗ ਦੀ ਲਹਿਰ ਹੈ। ਗੈਰੀ ਸੰਧੂ ਦੇ ਮਾਤਾ ਜੀ ਅਵਤਾਰ ਕੌਰ ਦਾ ਅੱਜ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੈਰੀ ਸੰਧੂ ਦੇ ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਅੱਜ ਉਹਨਾਂ ਨੇ ਅੰਤਿਮ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਗਾਇਕ ਗੈਰੀ ਸੰਧੂ ਇਨੀ ਦਿਨੀ ਵਿਦੇਸ਼ ਦੌਰੇ ਤੇ ਨੇ। ਦੱਸ ਦਈਏ ਕਿ ਬੀਤੇ ਵਰੇ ਗੈਰੀ ਸੰਧੂ ਦੇ ਪਿਤਾ ਜੀ ਦਾ ਦੇਹਾਂਤ ਹੋਇਆ ਸੀ ਤੇ ਅੱਜ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਸੁਲਤਾਨਪੁਰ ਲੋਧੀ ਤੋਂ ਬਾਅਦ ਅੱਜ ਡੇਰਾ ਬਾਬਾ ਨਾਨਕ ਵਿੱਚ ਹੋਈ ਕੈਬਨਿਟ ਮੀਟਿੰਗ। ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਕੋਰੀਡੋਰ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ। ਪਾਕਿਸਤਾਨ ਵੱਲੋਂ $20 ਦੀ ਕੀਤੀ ਜਾ ਰਹੀ ਮੰਗ ਦਾ ਕੈਪਟਨ ਨੇ ਕੀਤਾ ਵਿਰੋਧ। ਡੇਰਾ ਬਾਬਾ ਨਾਨਕ ਵਿਖੇ ਹੋਈ ਕੈਬਨਿਟ ਮੀਟਿੰਗ ਤੇ ਅਕਾਲੀ ਦਲ ਨੇ ਕੱਸਿਆ ਤੰਜ। ਦਲਜੀਤ ਸਿੰਘ ਚੀਮਾ ਨੇ ਕਿਹਾ ਕੈਪਟਨ ਦਾਅਵੇ ਕਰਨ ਨਾਲੋਂ ਕੰਮ ਕਰਕੇ ਦਿਖਾਉਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਨੇ ਸਰਕਾਰ ਦੀਆਂ ਵਧਾਈਆਂ ਮੁਸ਼ਕਿਲਾਂ। ਕੈਪਟਨ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਦਾ 1993 ਵਿੱਚ ਹੋਏ 6 ਬੰਦਿਆਂ ਦੇ ਕਤਲ ਮਾਮਲੇ ਵਿੱਚ ਆਇਆ ਨਾਮ ਸਾਹਮਣੇ। ਗਵਾਹ ਕੰਵਰ ਸਿੰਘ ਧਾਮੀ ਨੇ ਹਾਈਕੋਰਟ ਦਾ ਕੀਤਾ ਰੁਖ। ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਦੇ ਸਮਰਥਨ ਵਿੱਚ ਆਏ ਸੁਖਪਾਲ ਖਹਿਰਾ ਨੇ ਕੈਪਟਨ ਸਰਕਾਰ ਨੂੰ ਲਿਆ ਘੇਰੇ ਵਿੱਚ। ਕਿਹਾ ਚੋਣਾਂ ਵੇਲੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਰਹੇ ਨੇ ਕੈਪਟਨ। ਤੇ ਪੁਲਿਸ ਤੇ ਆਮ ਲੋਕਾਂ ਵਿੱਚ ਕੁੱਟਮਾਰ ਦੀ ਵੀਡੀਓ ਹੋਈ ਵਾਇਰਲ। ਘਟਨਾ ਅੰਮ੍ਰਿਤਸਰ ਦੀ। ਮਾਮੂਲੀ ਬਹਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਮੁਲਾਜ਼ਮ ਦੀ ਜੰਮ ਕੇ ਕੀਤੀ ਕੁੱਟਮਾਰ। ਪੁਲਿਸ ਵੱਲੋਂ ਜਾਂਚ ਸ਼ੁਰੂ। ਇਸ ਦੇ ਨਾਲ ਹੀ TV 84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।